ਸੋ ਰਮਨ ਜੀ, ਅੱਜ ਦਾ ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ ਵੀ 에ਅਰਲਾਈਨਸ ਤੇ ਟਰੱਕਰਸ ਦਾ ਨਾਸੀ ਧੂਆਂ ਲਿਆਤਾ ਤੇਲ ਦੀਆਂ ਕੀਮਤਾਂ ਨੇ। ਹਾਂ ਬਿਲਕੁਲ ਜੀ, ਇਹ ਚੀਜ਼ ਜਿਹੜੀ ਆ ਇੰਟਰਸਟਿੰਗ ਹੈਗੀ ਹੈ ਕਿ ਓਇਲ ਜਿਹੜਾ ਹੈਗਾ ਇਸ ਵੇਲੇ ਸੋਚਿਆ ਜਾ ਰਿਹਾ ਸੀ ਕਿ ਥੋੜ੍ਹਾ ਜਿਹਾ ਟਰੱਕਿੰਗ ਦੇ ਵਿੱਚ ਜਿਹੜਾ ਸਾਹ ਆਇਆ ਹੈਗਾ ਉਹ ਮੇਰੇ ਖਿਆਲ ਫਿਰ ਚੌਕ ਪੁਆਇੰਟ ਤੇ ਪਹੁੰਚ ਗਿਆ। ਟਰੱਕਿੰਗ ਦੇ ਵਿੱਚ ਜਿਹੜਾ ਫਿਊਲ ਹੈਗਾ, ਖਾਸ ਕਰਕੇ ਜਿਹੜਾ ਕੈਲੀਫੋਰਨੀਆ ਹੈਗਾ, ਇਹਦੇ ਵਿੱਚ ਫਿਊਲ ਜਿਹੜਾ ਆ ਉਹ ਮਤਲਬ ਕਿ ਹਰ ਚੀਜ਼ ਨਾਲੋਂ ਜ਼ਿਆਦਾ ਜਿਹੜਾ ਵਧਿਆ ਹੈਗਾ। ਔਰ ਖਾਸ ਕਰਕੇ ਡੀਜ਼ਲ ਫਿਊਲ ਜਿਹੜਾ ਲਾਸਟ ਵੀਕ ਜਦੋਂ ਲੜਾਈ ਸ਼ੁਰੂ ਹੋਈ ਸੀਗੀ, ਇੱਕ ਵੀਕ ਦੇ ਵਿੱਚ $2 ਪ੍ਰਾਈਸ ਵੱਧ ਗਈ ਸੀਗੀ। ਸੋ ਇਸ ਵੇਲੇ ਆਲਮੋਸਟ $6 ਤੇ 65 ਦੇ ਕਰੀਬ ਜਿਹੜਾ ਆ ਫਿਊਲ ਹੈਗਾ ਆ ਡੀਜ਼ਲ। ਤੇ ਕਿਉਂਕਿ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਡੈਫੀਨੇਟਲੀ ਮੰਨੀ ਜਾ ਰਹੀ ਆ ਵੀ ਚਲੋ ਇਫੈਕਟ ਕਰ ਰਹੀ ਆ ਇਰਾਨ ਲੜਾਈ ਦੇ ਨਾਲ, ਪਰ ਓਵਰਨਾਈਟ ਫਰਕ ਪੈਣਾ ਪੰਪ ਦੇ ਉੱਤੇ ਜਿਹੜਾ ਆ ਉਹ ਮਤਲਬ ਕਿ ਲੱਗ ਰਿਹਾ ਕਿ ਜਿਸ ਮਤਲਬ ਕਿ ਕਿਉਂਕਿ ਟਰੱਕ ਦੇ ਨੂੰ ਕਾਰਾਂ ਦੀ ਪ੍ਰਾਈਸ ਤਾਂ ਉਹਦੀ ਜਲਦੀ ਨਹੀਂ ਵਧੀ ਹੈਗੀ ਜਿੰਨੀ ਜਲਦੀ ਟਰੱਕ ਦੀ ਫਿਊਲ ਦੀ ਪ੍ਰਾਈਸ ਵਧੀ ਆ। ਕਿਉਂਕਿ ਹਰ ਇੱਕ ਦੇਖਣ ਵਾਲੇ ਨੂੰ ਇਹ ਲੱਗਦਾ ਕਿ ਇਹ ਕਾਰ ਤਾਂ ਖੜੀ ਕੀਤੀ ਜਾ ਸਕਦੀ, ਨਹੀਂ ਜਾਇਆ ਜਾ ਸਕਦਾ, ਲੇਕਿਨ ਟਰੱਕ ਨਹੀਂ ਖੜਾ ਕੀਤਾ ਜਾ ਸਕਦਾ। ਸੋ ਆਈ ਥਿੰਕ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰ ਕੰਮ ਕਰਦੀ ਹੈ। 6.2 ਆ ਇਸ ਟਾਈਮ ਕੈਲੀਫੋਰਨੀਆ ਦੀ ਜਿਹੜੀ ਐਵਰੇਜ ਡੀਜ਼ਲ ਦੇ ਪ੍ਰਾਈਸ ਦੀ, $6 ਤੇ 20 ਸੈਂਟ ਰੋਜ਼ਾਨਾ ਹੀ ਜਿਹੜੀ ਇਹ ਲਗਾਤਾਰ ਇਸ ਦੇ ਵਿੱਚ ਇਜ਼ਾਫਾ ਜਿਹੜਾ ਹੋ ਗਿਆ ਆ। ਸੋ ਮਹੀਨਾ ਪਹਿਲਾਂ ਇਹ $5 ਦੇ ਉੱਤੇ ਐਵਰੇਜ ਸੀਗੀ, ਸੋ ਤੇ ਹਫ਼ਤਾ ਪਹਿਲਾਂ 5.4 ਦੇ ਉੱਤੇ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਓਬਵੀਅਸਲੀ ਨੱਕ ਚੋਂ ਧੂੰਆਂ ਮੈਨੂੰ ਲੱਗਦਾ ਕੰਨਾਂ ਚੋਂ ਵੀ ਨਾਲ ਹੀ ਨਿਕਲਦਾ ਹੋਣਾ, ਬੰਦੇ ਦਾ ਅੱਧਾ ਕੁ ਗੁੱਸੇ ਦੇ ਨਾਲ ਵੀ ਨਿਕਲਦਾ ਹੋਣਾ ਵੀ ਆਹ ਕੀ ਆ, ਵੀ ਮਾੜਾ ਮੋਟਾ ਸਾਹ ਆਉਣ ਲੱਗਾ ਸੀਗਾ, ਫਿਰ ਉੱਥੇ ਦਾ ਉੱਥੇ ਹੀ ਜਿਹੜਾ ਸਾਨੂੰ ਉਹ ਪਹੁੰਚਾ ਦਿੱਤਾ ਹੈਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਜਿਹੜਾ ਉਹ ਕੰਮ ਖਰਾਬ ਹੋਇਆ ਪਿਆ ਆ। ਸੋ ਇਹਦਾ ਓਵਰਆਲ ਰਮਨ ਜੀ ਕੀ ਸਪਲਾਈ ਚੇਨ ਜਾਂ ਡਿਮਾਂਡ ਸਪਲਾਈ ਦੇ ਉੱਤੇ ਵੀ ਅਸਰ ਆਪਾਂ ਜਿਹੜਾ ਉਹ ਦੇਖਾਂਗੇ? ਐਬਸੋਲੂਟਲੀ ਰਾਕੇਟ ਸਪਲਾਈ ਚੇਨ ਤੇ ਅਸਰ ਜਿਹੜਾ ਹੈਗਾ ਆ ਉਹ ਕਿਸੇ ਢੰਗ ਨਾਲ ਵੀ ਪੈਂਦਾ ਹੈਗਾ। ਸਪਲਾਈ ਚੇਨ ਦੇ ਉੱਤੇ ਅਸਰ ਜਿਹੜਾ ਆ ਉਹ ਜ਼ਰੂਰ ਪੈਂਦਾ ਹੈਗਾ। ਔਰ ਜਿਹੜੀ ਕਾਸਟ ਆਫ ਟਰਾਂਸਪੋਰਟੇਸ਼ਨ ਹੈ ਜਦੋਂ ਵੱਧਦੀ ਆ ਤੇ ਉਹ ਅਲਟੀਮੇਟਲੀ ਜਿਹੜਾ ਯੂਜ਼ਰ ਹੈਗਾ ਜਾਂ ਜਿਹੜਾ ਐਂਡ ਯੂਜ਼ਰ ਹੈਗਾ ਆਪਾਂ ਦੀ ਪਬਲਿਕ ਉੱਤੇ ਅਸਰ ਪੈਂਦਾ। ਇਹ ਤਾਂ ਕਾਮਨ ਜੀ ਗੱਲ ਹੈਗੀ ਆ। ਔਰ ਖਾਸ ਕਰਕੇ ਜਿਹੜੀ ਆਪਰੇਟਿੰਗ ਕਾਸਟ ਹੈਗੀ ਆ ਟਰੱਕਿੰਗ ਕੰਪਨੀ ਦੀ ਆਪਰੇਟਿੰਗ ਕਾਸਟ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਸੋ ਅੱਜ ਆਪਾਂ ਥੋੜ੍ਹੀ ਬਹੁਤ ਕਰਾਂਗੇ ਆਪਰੇਟਿੰਗ ਕਾਸਟ ਦੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਜਿਹੜੀ ਆ ਆਪਰੇਟਿੰਗ ਕਾਸਟ ਕਿੰਨੀ ਚੱਲ ਰਹੀ ਹੈਗੀ ਆ ਇਸ ਵੇਲੇ, ਕਿਸ ਤਰ੍ਹਾਂ ਉਹਨੂੰ ਤੁਸੀਂ ਦੇਖ ਸਕਦੇ ਹੈਗੇ ਆ, ਕੰਟਰੋਲ ਕਰ ਸਕਦੇ ਹੈਗੇ। ਸੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਦੇਖਣ ਵਾਲੀਆਂ ਹੁੰਦੀਆਂ, ਸੋ ਉਹਦੇ ਬਾਰੇ 'ਚ ਵੀ ਆਪਾਂ ਗੱਲ ਕਰਾਂਗੇ। ਤੇ ਅੱਜ ਇੱਕ ਆਪਣੇ ਇੱਕ ਲਿਸਨਰ ਵੀ ਉਹ ਵੀ ਭੇਜ ਰਹੇ ਹੈਗੇ ਮੈਸੇਜ ਕਿ ਇੰਪਰੋਪਰ ਯੂ ਟਰਨ ਦੇ ਉੱਤੇ ਇੱਕ ਫੇਟਲ ਕ੍ਰੈਸ਼ ਹੋਇਆ ਹੈਗਾ। ਤੇ ਇਸ ਵਾਰੀ ਜਿਹੜਾ ਯੂ ਟਰਨ ਲਾਉਣ ਵਾਲਾ ਬੰਦਾ ਹੈਗਾ ਉਹ ਅਮਰੀਕਨ ਹੈਗਾ ਔਰ ਉਹਦੇ ਉੱਤੇ ਕੋਈ ਏਡੀ ਚਰਚਾ ਨਹੀਂ ਹੋਈ ਹੈਗੀ। ਗੱਲ ਦੇਖੋ ਜੀ, ਆਪਾਂ ਸ਼ੁਰੂ ਤੋਂ ਇਹ ਗੱਲ ਕਰ ਰਹੇ ਹਾਂ ਕਿ ਇਹ ਜਿਹੜੀ ਯੂ ਟਰਨ ਵਾਲੀ ਚਰਚਾ ਜਾਂ ਕੋਈ ਵੀ ਇਹ ਚਰਚਾ ਹੈਗੀ ਨਾ, ਇਹ ਸਭ ਪੋਲੀਟੀਕਲ ਹੈਗੀ ਆ। ਇਹ ਕੋਈ ਇਹ ਨਹੀਂ ਹੈਗੀ ਕਿ ਕਿਸੇ ਬੰਦੇ ਦੇ ਕੋਈ ਬੰਦਾ ਉੱਥੇ ਇੰਡੀਅਨ ਹੀ ਸੀਗਾ ਜਾਂ ਕੋਈ ਮਾਈਗਰੈਂਟ ਸੀਗਾ ਉਹਦੇ ਕਰਕੇ ਇਹ ਚੀਜ਼ਾਂ ਹੋਈਆਂ ਹੈਗੀਆਂ। ਇਹ ਇੱਕ ਪੋਲੀਟੀਕਲ ਮੁੱਦਾ ਬਣਾਇਆ ਗਿਆ, ਇੱਕ ਪੋਲੀਟੀਕਲੀ ਮੋਟੀਵੇਟਡ ਸਾਰਾ ਕੁਛ ਹੈਗਾ ਆ। ਸੋ ਇਹ ਠੀਕ ਆ, ਆਈ ਮੀਨ ਅਨਫੋਰਚੂਨੇਟਲੀ ਸਾਡੀ ਜਿਹੜੀ ਕਮਿਊਨਿਟੀ ਹੈਗੀ ਆ ਉਹ ਕਾਫੀ ਇਸ ਚੀਜ਼ ਦੇ ਵਿੱਚ ਆ ਗਈ ਹੈਗੀ ਆ। ਔਰ ਇਹਦੇ ਵਿੱਚ ਆਉਣ ਦੇ ਰੀਜ਼ਨ ਵੀ ਕਿਤੇ ਨਾ ਕਿਤੇ ਸਾਡੇ ਹੱਥ 'ਚ ਵੀ ਹੈਗੇ ਆ, ਕਿਉਂਕਿ ਅਸੀਂ ਸ਼ੁਰੂ ਤੋਂ ਇਹ ਕਹਿੰਦੇ ਆ ਰਹੇ ਸੀਗੇ ਕਿ ਜਿਹੜੀ ਟ੍ਰੇਨਿੰਗ ਹੈਗੀ ਆ ਜਾਂ ਜਿਹੜੇ ਸਕੂਲਸ ਹੈਗੇ ਆ ਜਾਂ ਜਿਹੜੀ ਟਰੱਕਿੰਗ ਕੰਪਨੀਜ਼ ਹੈਗੀਆਂ ਇਹ ਬਿਲਕੁਲ ਹੀ ਅਨਕੰਟਰੋਲ ਚੱਲ ਰਹੀਆਂ ਹੈਗੀਆਂ। ਚਾਹੇ ਉਹ ਸਕੂਲ ਲੈ ਲਓ, ਚਾਹੇ ਟਰੱਕਿੰਗ ਕੰਪਨੀਆਂ ਲੈ ਲਓ, ਚਾਹੇ ਡਰਾਈਵਰ ਲੈ ਲਓ। ਸੋ ਇਸ ਕਰਕੇ ਇਹ ਚੀਜ਼ ਕਿਤੇ ਨਾ ਕਿਤੇ ਆਪਾਂ ਨੂੰ ਹਿੱਟ ਕਰਨੀ ਸੀਗੀ। ਐਕਸੀਡੈਂਟ ਆਪਾਂ ਉਦੋਂ ਵੀ ਇਹ ਗੱਲ ਕਹੀ ਸੀ, ਇਹੋ ਜਿਹੇ ਐਕਸੀਡੈਂਟ ਹਮੇਸ਼ਾ ਹੁੰਦੇ ਆ, ਹੁੰਦੇ ਰਹੇ ਨੇ, ਹੁੰਦੇ ਰਹਿਣਗੇ। ਟਰਾਈ ਕਰੋ ਇਹਦੇ ਵਿੱਚ ਮਤਲਬ ਕਿ ਤੁਸੀਂ ਜਿੰਨੀ ਆਪਣੀ ਸਮਰਥ ਬਖਸ਼ ਕੇ ਚੀਜ਼ ਨਹੀਂ ਕਰਦੇ, ਇੱਕ ਚੀਜ਼ ਕਰੋ ਔਰ ਇਸ ਚੀਜ਼ ਤੋਂ ਬਚੋ। ਪਰ ਇਹ ਚੀਜ਼ ਜਿਹੜੀ ਹੈ ਨਾ ਕਿ ਕਿਸੇ ਇੱਕ ਕਮਿਊਨਿਟੀ ਦੇ ਬੰਦੇ ਦੀ ਗੱਲ ਨਹੀਂ ਉਛਾਲੀ ਗਈ, ਕਿਸੇ ਦੀ ਉਛਾਲੀ ਗਈ। ਉਹ ਉਸ ਟਾਈਮ ਤੇ ਜੋ ਕੁਛ ਹੋਇਆ ਸੀਗਾ ਔਰ ਜੋ ਕੁਛ ਪਿਛਲੇ ਸਾਲ ਹੋਇਆ, ਹਰਜਿੰਦਰ ਸਿੰਘ ਦਾ ਜਿਹੜਾ ਯੂ ਟਰਨ ਸੀਗਾ ਜਾਂ ਉਸ ਤੋਂ ਬਾਅਦ ਜਿਹੜੀ ਆਪਣੀ ਕੈਲੀਫੋਰਨੀਆ ਕ੍ਰੈਸ਼ ਸੀਗਾ, ਹੋਰ ਕੋਈ ਵੀ ਕ੍ਰੈਸ਼ ਸੀਗਾ, ਉਹ ਸਾਰੇ ਹੀ ਜਿਹੜੇ ਆ ਪੋਲੀਟੀਕਲੀ ਮੋਟੀਵੇਟਡ ਸੀਗੇ। ਉਹਨਾਂ ਨੂੰ ਚੱਕਿਆ ਗਿਆ, ਉਹਨਾਂ ਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਗਿਆ।
ਪਰ ਔਨ ਦਾ ਅਨਦਰ ਹੈਂਡ ਜੇ ਆਪਾਂ ਗੱਲ ਕਰੀਏ ਤਾਂ ਡੈਫੀਨੇਟਲੀ ਥੀਸ ਵਰ ਆਲ ਡਰਾਈਵਰ ਮਿਸਟੇਕ। ਆ ਜਿਹੜੀ ਹੁਣ ਹੋਈ ਆ ਇਹ ਵੀ ਜਿਹੜੀ ਆ ਇਹ ਕੰਟਕੀ ਦੇ ਵਿੱਚ ਹੋਈ ਆ, ਕੰਟਕੀ ਸਟੇਟ ਪੁਲਿਸ ਨੇ ਇਹ ਤੋਂ ਰਿਸਪੌਂਡ ਕੀਤਾ, ਇਹ ਵੀ ਇੱਕ ਡਰਾਈਵਰ ਮਿਸਟੇਕ ਹੈਗੀ ਆ। ਸੋ ਆਈ ਡੋਂਟ ਥਿੰਕ ਸੋ ਕਿ ਇਹਦੇ ਵਿੱਚ ਕੋਈ ਹਾਈਲਾਈਟ ਕਰਨ ਵਾਲੀ ਗੱਲ ਹੈਗੀ ਆ, ਨਾ ਹਾਈਲਾਈਟ ਕਰਨ ਵਾਲੀ ਗੱਲ ਹੈਗੀ ਆ, ਪਰ ਇਹ ਜ਼ਰੂਰ ਆ ਕਿ ਕਿਸੇ ਚੀਜ਼ ਨੂੰ ਜਦੋਂ ਪੋਲੀਟੀਕਲ ਰੰਗਤ ਮਿਲ ਜਾਂਦੀ ਹੈ ਤੇ ਉਹਦਾ ਜਿਹੜਾ ਚੀਜ਼ ਹੋਰ ਹੀ ਸਾਰਾ ਮੁਹਾਂਦਰਾ ਹੀ ਬਦਲ ਜਾਂਦਾ ਹੈ। ਜੀ, ਬਿਲਕੁਲ ਸੋ ਅੱਜ ਦੀ ਜਿਹੜੀ ਵਾਸ਼ਿੰਗਟਨ ਪੋਸਟ ਆ ਰਮਨ ਜੀ, ਉਹ ਵੀ ਜਿਹੜੀ ਕੀਮਤਾਂ ਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਵੀ ਜਿੰਨੀਆਂ ਜ਼ਿਆਦਾ ਡੀਜ਼ਲ ਦੀਆਂ ਕੀਮਤਾਂ ਵੱਧ ਗਈਆਂ ਆ, ਇਹਦੇ ਨਾਲ ਅਮਰੀਕਾ ਦੇ ਵਿੱਚ ਟਰੱਕਰ ਤੇ ਜਿਹੜੇ ਕਿਸਾਨ ਆ ਫਾਰਮਰਸ ਉਹਨਾਂ ਨੂੰ ਬਹੁਤ ਜ਼ਿਆਦਾ ਅਸਰ ਪਊਗਾ, ਕਿਉਂਕਿ ਇਹਦੇ ਨਾਲ ਹੁਣ ਅਲਟੀਮੇਟਲੀ ਸਾਡੇ ਤੇ ਸਾਰਿਆਂ ਤੇ ਅਸਰ ਪੈਣਾ ਜਦੋਂ ਕਸਟਮਰ ਦੇ ਕੋਲ ਪਹੁੰਚਣਾ ਆ, ਫੂਡ ਪ੍ਰੋਡਕਟਸ ਪਹੁੰਚਣੇ ਆ ਤੇ ਉਹ ਮਹਿੰਗਾਈ ਹੋਣੀ ਹੈਗੀ ਆ, ਇਨਫਲੇਸ਼ਨ ਬਹੁਤ ਉੱਪਰ ਜਾਣੀ ਹੈਗੀ ਆ। ਜੀ ਬਿਲਕੁਲ ਜੀ, ਜਿਹੜੀ ਇਹਦੇ ਵਿੱਚ ਬਚਦਾ ਹੀ ਕੁਛ ਨਹੀਂ ਆ। ਫਿਰ ਹੁਣ ਚਲੋ ਅਫੋਰਡੇਬਿਲਟੀ ਨੂੰ ਲੈ ਕੇ ਤਾਂ ਪਹਿਲਾਂ ਹੀ ਨਜ਼ਲਾ ਜਿਹੜਾ ਉਹ ਝਾੜਨਾ ਸ਼ੁਰੂ ਕੀਤਾ ਸੀਗਾ ਪੁਰਾਣੇ ਪ੍ਰਸ਼ਾਸਨ ਦੇ ਉੱਤੇ, ਪਰ ਹੁਣ ਇਹ ਲੜਾਈ ਤਾਂ ਆਪ ਹੀ ਸਹੇੜੀ ਆ ਤੇ ਉਹਦਾ ਜਿਹੜਾ ਹੁਣ ਖਾਮਿਆਜ਼ਾ ਵੀ ਆਪ ਹੀ ਜਿਹੜਾ ਉਹ ਆਪਾਂ ਨੂੰ ਹੀ ਭੁਗਤਣਾ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਪੈਣਾ ਆ। ਅਫੋਰਡੇਬਿਲਟੀ ਕ੍ਰਾਈਸਿਸ ਦੇ ਦਰਮਿਆਨ ਜਦੋਂ ਜੰਗ ਆਉਂਦੀ ਆ ਤਾਂ ਫਿਰ ਕੰਮ ਜਿਹੜਾ ਹੋਰ ਜ਼ਿਆਦਾ ਕਸੂਤਾ ਬਣ ਜਾਂਦਾ। ਹਰਜੋਤ ਜੀ, ਰਮਨ ਜੀ, ਕੱਲਾ ਟਰੱਕਿੰਗ ਤੇ ਫਾਰਮਿੰਗ ਹੀ ਨਹੀਂ, ਆਮ ਲੋਕਾਂ ਦੇ ਉੱਤੇ ਵੀ ਜਿਹੜਾ ਸਿੱਧਾ ਜਿੱਦਾਂ ਤੁਸੀਂ ਕਿਹਾ ਵੀ ਕੰਜ਼ਿਊਮਰ ਦੇ ਲਈ ਪ੍ਰਾਈਸ ਜਿਹੜਾ ਉਹ ਵਧਣਾ ਤੇ ਹੋਰ ਚੀਜ਼ਾਂ ਦੇ ਉੱਤੇ ਜਿਹੜਾ ਉਹ ਅਸਰ ਪੈਣਾ, ਅਫੋਰਡੇਬਿਲਟੀ ਦੇ ਉੱਤੇ ਹੋਰ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਸ਼ਿਕੰਜਾ ਕੱਸ ਹੋ ਜਾਣਾ ਲੋਕਾਂ ਦੇ ਲਈ। ਸੋ ਉਹ ਹੁਣ ਆਉਣ ਵਾਲੇ ਦਿਨਾਂ 'ਚ ਕਾਫੀ ਚੀਜ਼ਾਂ ਜਿਹੜੀਆਂ ਆ ਉਹ ਚੇਂਜ ਜਿਹੜੀਆਂ ਉਹ ਹੋਣਗੀਆਂ, ਖਾਸ ਕਰਕੇ ਇਕੋਨਮੀ ਤੇ ਅਫੋਰਡੇਬਿਲਟੀ ਨੂੰ ਲੈ ਕੇ। ਬਿਲਕੁਲ ਰਾਜਕਰਨ, ਜਿਹੜੀ ਅਫੋਰਡੇਬਿਲਟੀ ਹੈ, ਜਿਹੜੀ ਆਪਾਂ ਹੁਣੇ ਗੱਲ ਕੀਤੀ ਕਿ ਕਾਸਟ ਆਫ ਰਨਿੰਗ ਸੈਮਾਈ ਟਰੱਕ ਜਿਹੜਾ ਆ, ਜੇ ਇਹਦੀ ਆਪਾਂ ਥੋੜ੍ਹੀ ਜਿਹੀ ਗੱਲ ਕਰੀਏ ਨਾ, ਤੇ ਜਿਹੜੀ ਪਹਿਲੀ ਪ੍ਰਾਈਸ ਸੀਗੀ ਡੀਜ਼ਲ ਦੀ, ਜਿਹੜੀ ਡੀਜ਼ਲ ਦੀ ਪਹਿਲਾਂ ਪ੍ਰਾਈਸ ਚੱਲ ਰਹੀ ਸੀ, ਉਹਦੇ ਉੱਤੇ ਜਿਹੜਾ ਡੀਜ਼ਲ ਤੇ ਐਗਜ਼ਾਸਟ ਫਲੂਇਡ ਆ ਦੋਨਾਂ ਨੂੰ ਰਲਾ ਕੇ 60 ਤੋਂ 70 ਸੈਂਟ ਪਰ ਮਾਈਲ ਦੇ ਜਿਹੜੇ ਆ ਉਹ ਟਰੱਕ ਦੀ ਕਾਸਟ ਕਰਦੀ ਆ ਉਹਨੂੰ ਰਨ ਕਰਨ ਦੀ। 60 ਤੋਂ 70 ਸੈਂਟ ਜਿਹੜੀ ਪ੍ਰੀਵੀਅਸ ਪ੍ਰਾਈਸ ਸੀਗੀ ਉਹਦੇ ਹਿਸਾਬ ਦੇ ਨਾਲ। ਉਸ ਤੋਂ ਬਾਅਦ ਟਰੱਕ ਤੇ ਟ੍ਰੇਲਰ ਦੀਆਂ ਪੇਮੈਂਟ ਜਿਹੜੀਆਂ ਉਹ 33 ਸੈਂਟ ਦੇ ਕਰੀਬ ਪੈਂਦੀਆਂ ਹੈਗੀਆਂ ਪਰ ਮੀਲ ਦੀਆਂ। ਟਰੱਕ ਦੀ ਰਿਪੇਅਰ ਤੇ ਮੇਨਟੇਨੈਂਸ 20 ਸੈਂਟ ਪਰ ਮੀਲ ਦੇ ਪੈਂਦੀ ਆ ਤੇ ਇੰਸ਼ੋਰੈਂਸ ਤਕਰੀਬਨ 15 ਸੈਂਟ ਮੀਲ ਦੇ ਪੈਂਦੀ ਆ। ਇਹ ਸਾਰਾ ਟੋਟਲ ਜੋੜ ਕੇ $1.27 ਹੁੰਦਾ ਆ। ਤੇ ਉਸ ਤੋਂ ਬਾਅਦ ਤੁਸੀਂ ਆਪਣੇ ਜੋੜ ਲਓ ਡਰਾਈਵਰ ਦੀ ਪੇ। ਡਰਾਈਵਰ ਦੀ ਪੇ ਜਿਹੜੀ ਆ, ਜੇ ਤੁਸੀਂ ਵੇਜਸ ਪੇ ਕਰਦੇ ਆ, ਲੀਗਲ ਤਰੀਕੇ ਨਾਲ ਪੇ ਕਰਦੇ ਆ, ਤੇ ਡਰਾਈਵਰ ਦੀ ਵੇਜਸ ਤੇ ਬੈਨੀਫਿਟਸ ਮਿਲਾ ਕੇ ਜਿਹੜੇ ਆ ਉਹ $1 ਪਰ ਮੀਲ ਦੇ ਹਿਸਾਬ ਦੇ ਨਾਲ ਆਲਮੋਸਟ ਪੈਂਦੇ ਹੈਗੇ ਆ, ਤੇ ਇਹ $2.26 ਮੀਲ ਦੇ ਹੋ ਗਏ। ਸੋ $2.26 ਅੱਜ ਤੋਂ ਪਹਿਲਾਂ ਜਿਹੜਾ ਆਪਣੀ ਚੱਲ ਰਹੀ ਸੀ ਕਾਸਟ, ਉਹਦੇ ਹਿਸਾਬ ਨਾਲ ਆ। ਜੇ ਆਪਾਂ ਹੁਣ ਡੀਜ਼ਲ ਦੀ ਪ੍ਰਾਈਸ ਜਿਹੜੀ ਆ ਉਹ ਆਲਮੋਸਟ 80 ਤੋਂ 90 ਸੈਂਟ ਕਰ ਲਈ, ਤੇ ਇਹ ਜਿਹੜਾ $2.26 ਆ, ਇਹ $2.26 ਤੋਂ ਆਲਮੋਸਟ $2.46 ਦੇ ਲਾਗੇ ਕਾਸਟ ਤੁਹਾਡੀ ਪਹੁੰਚ ਗਈ। $2.5 ਤੇ ਜੇ ਤੁਸੀਂ ਲੋਡ ਜਿਹੜਾ ਆ ਉਹ $2 ਜਾਂ $2.25 ਦੇ ਹਿਸਾਬ ਨਾਲ ਚੁੱਕ ਕੇ ਕਰ ਰਹੇ ਆ, ਤਾਂ ਡੈਫੀਨੇਟਲੀ ਤੁਸੀਂ ਸਮਝ ਲਓ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੈਗੇ ਤੇ ਕਿੰਨੀ ਕੁ ਦੇਰ ਤੱਕ ਉਹਨੂੰ ਤੁਸੀਂ ਅਫੋਰਡ ਕਰ ਸਕਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਤੁਹਾਨੂੰ ਲਰਨ ਕਰਨੀਆਂ ਚਾਹੀਦੀਆਂ ਕਿ ਤੁਹਾਡੀ ਕਾਸਟ ਕੀ ਹੈਗੀ ਆ, ਤੁਹਾਡੀ ਕਾਸਟ ਪਰ ਮਾਈਲ ਕੀ ਹੈਗੀ ਆ। ਸੋ ਜਦੋਂ ਤੁਸੀਂ ਰੇਟ ਲੈਣੇ ਹੈਗੇ ਆ, ਉਹਦੇ ਵਿੱਚ ਕਾਸਟ ਪਰ ਮਾਈਲ ਦੇਖ ਕੇ ਹੀ ਜਿਹੜਾ ਰੇਟ ਆ ਉਹ ਤੁਸੀਂ ਲਿਆ ਕਰੋ, ਕਿਉਂਕਿ ਅਦਰਵਾਈਜ਼ ਯੂ ਵੋਂਟ ਬੀ ਸਕਸੈਸਫੁਲ। ਜੀ, ਵਾਸ਼ਿੰਗਟਨ ਪੋਸਟ ਰਾਜਕਰਨਵੀਰ ਸਿੰਘ ਜੀ, ਰਮਨ ਜੀ ਆ ਕਹਿੰਦਾ ਵੀ ਘੱਟੋ ਘੱਟ 11% ਜਿਹੜਾ ਤੁਹਾਡਾ ਕਾਸਟ ਆ ਟਰੱਕਰ ਦਾ ਉਹ ਗੈਸ ਦੇ ਉੱਤੇ ਹੈਗਾ, ਡੀਜ਼ਲ ਦੀ ਕਾਸਟ ਦੇ ਉੱਤੇ ਡਿਪੈਂਡ ਕਰਦਾ। ਤੇ ਕਹਿੰਦੇ ਵੀ ਅੱਜ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ ਵੀ ਲਾਸ ਐਂਜਲਸ 'ਚ $8 ਤੱਕ ਪਰ ਗੈਲਨ ਡੀਜ਼ਲ ਜਿਹੜਾ ਗੈਸ ਸਟੇਸ਼ਨ ਦੇ ਉੱਤੇ ਦੇਖਿਆ ਗਿਆ। 2022 'ਚ ਕਹਿੰਦੇ ਵੀ ਜਦੋਂ ਡੀਜ਼ਲ ਦੀਆਂ ਪ੍ਰਾਈਸਿਸ ਅੱਪ ਗਈਆਂ ਸੀ, ਟਰੱਕਰਸ $3 ਦੇ ਕਰੀਬ ਐਵਰੇਜ ਅਰਨ ਕਰਦੇ ਸੀ। ਇਹ ਨਹੀਂ ਪਤਾ ਵੀ ਹੁਣ ਆਪਣੇ ਅਰਨ ਕਰਦੇ ਸੀ ਜਾਂ ਵੱਡੀਆਂ ਕੰਪਨੀਆਂ, ਪਰ ਇਹ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ। ਤੇ ਅੱਜ ਕਹਿੰਦੇ $2.25 ਆ। ਹੁਣ ਕਿੱਥੇ ਤੁਸੀਂ ਸਰਵਾਈਵ ਕਰੋਗੇ? $2.25 ਜੇ ਬਣਾ ਰਹੇ ਹੋ, $2.5 ਤੁਹਾਡਾ ਖਰਚਾ, ਤਾਂ ਫਿਰ ਤਾਂ ਲੋਨ ਲੈ ਕੇ ਹੀ ਚਲਾਉਣ ਵਾਲੀ ਗੱਲ ਬਣੀ ਆ ਵੀ ਲੋਨ ਲਓ, ਪੈਸੇ ਲਓ ਇਹਨਾਂ ਦੇ ਕੋਲੋਂ, ਬੈਂਕਾਂ ਕੋਲ, ਤੇ ਨਾਲੇ ਉਹਨਾਂ ਨੂੰ ਵਿਆਜ ਦਿਓ ਤੇ ਨਾਲੇ ਜਿਹੜੀਆਂ ਕੰਪਨੀਆਂ ਦੇ ਵਿੱਚ ਜਿਹੜਾ ਪਾਓ। ਸੋ ਇਹ ਇੱਕ ਟਰੱਕ ਨੂੰ ਚਲਾਉਣ ਦੀ ਤੁਸੀਂ ਕੀਮਤ ਦੱਸੀ ਆ ਵੀ $2.46 ਤੱਕ ਜਿਹੜੀ ਉਹ ਪਹੁੰਚ ਚੁੱਕੀ ਹੈ ਐਵਰੇਜ। ਬਿਲਕੁਲ ਜੀ, ਬਿਲਕੁਲ। ਇੱਕ ਟਰੱਕ, ਸਿੰਗਲ ਟਰੱਕ ਦੀ ਜਿਹੜੀ ਕੀਮਤ ਹੈਗੀ ਆ, ਸਪੌਟ ਰੇਟ ਕੀ ਦੱਸਦੇ, ਕੀ ਕੋਈ ਲੋਡਾਂ ਦੇ ਰੇਟਸ ਦੇ ਵਿੱਚ ਕੁਝ ਵਾਧਾ ਘਾਟਾ, ਕੁਝ ਕੀ ਚੱਲ ਰਿਹਾ ਹੈ ਇਸ ਟਾਈਮ? ਬਥੇਰਾ ਇਹਨਾਂ ਨੇ ਇਮੀਗ੍ਰੈਂਟਾਂ ਦੇ ਖਿਲਾਫ ਵੀ ਚਲਾ ਲਿਆ, ਆ ਵੀ ਬੰਦ ਕਰਤੇ, ਨਾਨ ਡੋਮਿਸਾਈਲਡ ਵੀ ਬੰਦ ਹੋ ਗਏ,
13,000 ਉਹ ਵੀ ਇਹਨਾਂ ਨੇ ਕੱਢ ਤੇ ਉਹ ਆਊਟ ਹੋ ਗਏ, ਪਰ ਕੀ ਉਸ ਦੇ ਬਾਵਜੂਦ ਕੁਝ ਆਪਾਂ ਨੂੰ ਫਰਕ ਪੈ ਰਿਹਾ ਕਿ ਨਹੀਂ? ਰਾਜਕਰਨ ਫਿਰ ਅਗੇਨ ਆਪਾਂ ਨਾ ਉਸ ਚੀਜ਼ ਤੇ ਨਾ ਜਾਈਏ, ਕਿਉਂਕਿ ਦੈਟ ਵਾਸ ਅ ਪੋਲੀਟੀਕਲੀ ਮੋਟੀਵੇਟਿਡ ਥਿੰਗ ਹੈਗੀ ਆ ਮਤਲਬ ਉਹੀ ਗੱਲ ਜਿਹੜੀ ਆ, ਇਹ ਆ। ਪਰ ਉਹਦੇ ਉਹ ਨਾਲ ਚੀਜ਼ ਵਾਪਰੀ ਆ ਨਾ, ਦੇਖੋ ਰਮਨ ਜੀ, ਉਹ ਉਹਦੇ ਚੀਜ਼ ਨਾਲ ਵਾਪਰੀ ਕੀ ਆ, ਆ, ਉਹ ਹੈਗੀ ਆ, ਉਹ ਪੋਲੀਟੀਕਲੀ ਮੋਟੀਵੇਟਿਡ ਆ, ਉਹਨਾਂ ਨੇ ਕਰਤਾ। ਮੈਂ ਤਾਂ ਪੁੱਛ ਰਿਹਾ ਵੀ ਉਸ ਤੋਂ ਬਾਅਦ ਕੋਈ ਅਸਰ ਪਿਆ ਕਿ ਨਹੀਂ ਪਿਆ? ਦੇਖੋ ਅਸਰ, ਜੇ ਮੈਂ ਸੱਚੀ ਗੱਲ ਦੱਸਾਂ ਤੇ ਇਸ ਵੇਲੇ ਕਈ ਟਰੱਕਿੰਗ ਕੰਪਨੀਜ਼ ਦੇ ਨਾਲ ਗੱਲ ਹੋਈ ਆ, ਤੇ ਉਹਨਾਂ ਦੇ ਵਿੱਚ ਇਹੋ ਹੀ ਵਿਚਾਰ ਹੈਗਾ ਕਿ ਸਪੌਟ ਰੇਟ ਦਾ ਇੰਨਾ ਜ਼ਿਆਦਾ ਕੋਈ ਫਰਕ ਨਹੀਂ ਪਿਆ ਹੈਗਾ। ਜੇ ਆਪਾਂ ਐਵੇਂ ਗੱਲ ਕਰੀਏ ਕਿ ਸਪੌਟ ਰੇਟ ਦਾ ਬਹੁਤ ਜ਼ਿਆਦਾ ਫਰਕ ਪਿਆ ਹੈਗਾ, ਸਪੌਟ ਰੇਟ ਦਾ ਇੰਨਾ ਫਰਕ ਨਹੀਂ ਪਿਆ ਹੈਗਾ। ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਹੈ ਕਿ ਜਿਹੜੀ ਸ਼ਾਰਟੇਜ ਹੈਗੀ ਆ, ਇਹ ਸ਼ਾਰਟੇਜ ਕਿਤੇ ਨਾ ਕਿਤੇ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਨ ਨੈਕਸਟ 2-3 ਮੰਥਸ ਜਿਹੜੀ ਆ ਇਹ ਫੀਲ ਹੋਵੇ, ਇਹ ਸਮਝ ਆਵੇ ਤੇ ਇਹਦਾ ਕਿੱਥੇ ਅਸਰ ਪਿਆ ਉਹ ਦੇਖਣ ਨੂੰ ਮਿਲੇ। ਪਰ ਅਚਾਨਕ ਇੱਕਦਮ ਜਿਹੜਾ ਇੰਨਾ ਅਸਰ ਅਜੇ ਨਹੀਂ ਪਿਆ ਹੈਗਾ। ਖਾਸ ਕਰਕੇ ਆਹ ਸੀਜ਼ਨ ਸ਼ੁਰੂ ਹੋਣ ਦਾ ਟਾਈਮ ਸੀਗਾ, ਤੇ ਉਦੋਂ ਵਾਰ ਜਿਹੜੀ ਆ ਉਹਦੇ ਕਰਕੇ ਜਿਹੜਾ ਆ ਇਹ ਚੀਜ਼ ਜਿਹੜੀ ਆ ਐਡੀ ਇਫੈਕਟਿਵ ਨਹੀਂ ਹੋ ਸਕੀ ਜਿੰਨੀ ਕਿ ਸ਼ਾਇਦ ਸੋਚਿਆ ਜਾ ਰਿਹਾ ਸੀ ਕਿ ਹੋਊਗੀ। ਮੌਸਮ ਦੇ ਵਿੱਚ ਜਲਦੀ ਗਰਮੀ ਆਉਣ ਦੇ ਨਾਲ ਕੀ ਸੀਜ਼ਨ ਜਲਦੀ ਸ਼ੁਰੂ ਹੋਣ ਦੀ ਆਸ ਸੀਗੀ ਉਦਾਂ? ਵੈਸੇ ਵੀ ਆਲਰੇਡੀ, ਕਿਉਂਕਿ ਠੰਡ ਇਸ ਵਾਰ ਇੰਨੀ ਲੰਮੀ ਨਹੀਂ ਰਹੀ, ਸਪ੍ਰਿੰਗ ਕਾਈਂਡ ਆਫ ਆ ਗਈ ਆ, ਪਤਾ ਨਹੀਂ ਇਹ ਫਾਲਸ ਸਪ੍ਰਿੰਗ ਆ ਜਾਂ ਸਹੀ ਆ, ਪਰ ਕੀ ਉਹਦੇ ਨਾਲ ਜਿਹੜਾ ਪ੍ਰੋਡਿਊਸ ਵਾਲਾ ਤੁਰ ਪਿਆ ਸੀ, ਕੰਮ ਸ਼ੁਰੂ ਹੋ ਰਿਹਾ? ਪ੍ਰੋਡਿਊਸ ਵਾਲਾ ਕੰਮ ਜਿਹੜਾ ਰਾਜਕਰਨ ਯੂਜ਼ਲੀ ਜਿਹੜਾ ਹੁੰਦਾ ਆ ਉਹ ਤੁਰ ਪੈਂਦਾ ਆ ਇੰਨੇ ਵਜੇ, ਮਤਲਬ ਇੰਨੇ ਕੁ ਟਾਈਮ ਤੇ ਤੁਰ ਪੈਂਦਾ ਹੈ। ਐਰਕੀ ਜਿਹੜੀ ਆ ਬਾਰਿਸ਼ਾਂ ਜਿਹੜੀਆਂ ਆ ਉਹ ਨਹੀਂ ਹੋ ਰਹੀਆਂ ਹੈਗੀਆਂ, ਜਾਂ ਬਾਰਿਸ਼ਾਂ ਜਿਹੜੀਆਂ ਘੱਟ ਹੋ ਰਹੀਆਂ। ਇਸ ਮਹੀਨੇ ਦੇ ਵਿੱਚ ਯੂਜ਼ਲੀ ਬਾਰਿਸ਼ ਹੁੰਦੀ ਆ, ਪਰ ਨਹੀਂ ਹੋ ਰਹੀ ਹੈਗੀ। ਸੋ ਉਹਦੇ ਨਾਲ ਡੈਫੀਨੇਟਲੀ ਕੰਮ ਥੋੜ੍ਹੀ ਦੇਰ ਪਹਿਲਾਂ ਤੁਰੂਗਾ, ਪਰ ਅਜੇ ਤੱਕ ਜਿਹੜਾ ਆ ਉਹ ਉਛਾਲ ਜਿਹੜਾ ਨਹੀਂ ਆਇਆ ਹੈਗਾ। ਠੀਕ ਹੈ ਜੀ।